ਤਿਆਰ ਹੋ ਗਿਆ ਨਾ, ਉਹ ਭੋਜਨ ਦੀ ਥਾਲੀ ਲੈ ਕੇ ਜਿਹੜਾ ਉਹਦੇ ਮੰਦਿਰ ਬਣਾਇਆ ਹੋਇਆ ਸੀ ਮਾਤਾ ਦਾ, ਉੱਥੇ ਭੋਗ ਲਵਾਉਣ ਚਲਿਆ। ਥਾਲੀ ਤਿਆਰ ਕਰਕੇ ਭੋਜਨ ਦੀ ਮੰਦਿਰ ਦੇ ਵਿੱਚ ਭੋਗ ਲਵਾਉਣ ਚਲਿਆ ਗਿਆ। ਇਧਰੋਂ ਮਹਾਤਮਾ ਬੈਠੇ ਨੇ, ਜਦੋਂ ਮੁੜ ਕੇ ਆਇਆ ਕਹਿਣ ਲੱਗਿਆ ਮਹਾਤਮਾ ਜੀ ਭੋਜਨ ਛਕੋ। ਹੁਣ ਜਿਹੜੇ ਮਹਾਤਮਾ ਸੀ ਉਹ ਠਾਕਰਾਂ ਦੀ ਪੂਜਾ ਕਰਦੇ ਸੀ। ਜਿਹੜੇ ਮਹਾਤਮਾ ਹੁੰਦੇ ਆ ਨਾ, ਸਾਰਿਆਂ ਦੀ ਆਪੋ ਆਪਣੀ ਆਸਥਾ ਜੁੜੀ ਹੁੰਦੀ ਹੈ, ਉਹ ਠਾਕਰਾਂ ਦੀ ਪੂਜਾ ਕਰਦੇ ਨੇ। ਮਹਾਤਮਾ ਜੀ ਕਹਿਣ ਲੱਗੇ ਅਸੀਂ ਆਪਣੇ ਠਾਕਰਾਂ ਨੂੰ ਭੋਗ ਲਵਾਉਣਾ, ਲਿਆਓ ਭੋਜਨ। ਉਹ ਕਹਿੰਦੇ ਭੋਜਨ ਛਕੋ। ਕਹਿਣ ਲੱਗੇ ਨਹੀਂ, ਪਹਿਲਾਂ ਠਾਕਰਾਂ ਨੂੰ ਭੋਗ ਲਵਾਉਣਾ, ਪਹਿਲਾਂ ਫਿਰ ਅਸੀਂ ਭੋਜਨ ਛਕਾਂਗੇ। ਤੇ ਰਾਜਾ ਬੋਲਿਆ, ਕਹਿਣ ਲੱਗਿਆ ਜੀ ਭੋਗ ਤਾਂ ਮੈਂ ਲਵਾਤਾ। ਹੁਣ ਇੱਥੇ ਗੱਲ ਸਮਝਣ ਦੀ ਹੈ ਪਿਆਰੇ। ਰਾਜਾ ਕਹਿੰਦਾ ਜੀ ਭੋਗ ਲਵਾਤਾ। ਮਹਾਤਮਾ ਕਹਿੰਦੇ ਅਸੀਂ ਤਾਂ ਠਾਕਰਾਂ ਨੂੰ ਹਜੇ ਭੋਗ ਨਹੀਂ ਲਵਾਇਆ। ਕਹਿਣ ਲੱਗਿਆ ਮੈਂ ਆਪਣੀ ਮਾਤਾ ਨੂੰ ਭੋਗ ਲਵਾਇਆ ਆ। ਮਹਾਤਮਾ ਕਹਿੰਦੇ ਵੀ ਮਾਤਾ ਦਾ ਲੱਗਿਆ ਭੋਗ ਨਹੀਂ ਠਾਕਰਾਂ ਨੂੰ ਲੱਗਣਾ, ਠਾਕਰਾਂ ਨੂੰ ਤਾਂ ਜੁਦਾ ਭੋਗ ਲੱਗੂਗਾ। ਹੁਣ ਪਿਆਰਿਓ ਇੱਥੇ ਸਮਝਦਾਰੀ ਦੀ ਗੱਲ ਹੁੰਦੀ ਹੈ। ਜਿਹੜਾ ਇਸ ਸਮੇਂ ਨੂੰ ਸਮਝ ਗਿਆ ਉਹ ਕੁਝ ਪਾ ਸਕਦਾ ਹੈ, ਜਿਹੜਾ ਇਸ ਸਮੇਂ ਨੂੰ ਨਾ ਸਮਝਿਆ ਉਹ ਕੁਝ ਨਹੀਂ ਪਾ ਸਕਦਾ। ਤੇ ਉਹ ਪਤਾ ਕੀ ਕਹਿੰਦਾ, ਕਹਿਣ ਲੱਗਿਆ ਜੀ ਮਾਤਾ ਨੂੰ ਭੋਗ ਲੱਗ ਗਿਆ। ਉਹ ਕਹਿੰਦੇ ਨਹੀਂ ਠਾਕਰਾਂ ਨੂੰ ਸੁੱਚਾ ਭੋਗ ਲੱਗੂਗਾ, ਉਹ ਭੋਗ ਨਹੀਂ ਲੱਗਣਾ। ਰਾਜੇ ਨੇ ਇਹ ਨਹੀਂ ਕਿਹਾ ਜੇ ਤਾਂ ਸਾਡੇ ਵਰਗਾ ਹੁੰਦਾ ਭੋਗ ਲੱਗ ਗਿਆ ਇੱਕ ਹੀ ਗੱਲ ਹੈ, ਏਦਾਂ ਕਹਿਣਾ ਸੀ ਨਾ ਵੀ ਇੱਕ ਹੀ ਗੱਲ ਆ, ਭੋਗ ਲੱਗ ਗਿਆ ਉੱਥੇ ਲੱਗ ਗਿਆ ਕਿ ਇੱਥੇ ਲੱਗ ਗਿਆ। ਨਹੀਂ, ਰਾਜਾ ਸਿਆਣਾ ਸੀ। ਕਹਿਣ ਲੱਗਿਆ ਜੀ ਕੋਈ ਗੱਲ ਨਹੀਂ, ਤੁਸੀਂ ਭੋਗ ਲਵਾਉਣਾ ਸੁੱਚਾ, ਆਪਾਂ ਹੋਰ ਭੋਜਨ ਤਿਆਰ ਕਰ ਦਿੰਦੇ ਹਾਂ। ਸੰਤਾਂ ਤੋਂ ਕੁਝ ਲੈਣਾ ਹੋਵੇ ਨਾ, ਵਿਹਾਰ ਬਹੁਤ ਵੱਡੀ ਚੀਜ਼ ਹੈ। ਜੇ ਸੰਤਾਂ ਤੋਂ ਕੁਝ ਪ੍ਰਾਪਤ ਕਰਨਾ ਹੋਵੇ, ਵਿਹਾਰ ਬਹੁਤ ਵੱਡੀ ਚੀਜ਼ ਹੈ। ਜਿਹਨੂੰ ਵਿਹਾਰ ਕਰਨਾ ਆ ਗਿਆ ਉਹ ਸਾਧੂਆਂ ਨੂੰ ਲੁੱਟ ਲੈਂਦੇ ਆ ਪਿਆਰੇ। ਜਿਹਨੂੰ ਵਿਹਾਰ ਕਰਨਾ ਨਾ ਆਵੇ ਉਹ ਕਈ ਵਾਰ ਗੂਲ ਵੀ ਗਵਾ ਕੇ ਚਲੇ ਜਾਂਦੇ ਆ। ਤੇ ਪਿਆਰਿਓ, ਜਦੋਂ ਰਾਜੇ ਨੇ ਕਿਹਾ ਵੀ ਇਹ ਸੁੱਚਾ ਭੋਜਨ, ਉਹ ਕਹਿਣ ਲੱਗੇ ਜੀ ਕੋਈ ਗੱਲ ਨਹੀਂ, ਅਸੀਂ ਹੁਣੇ ਭੋਜਨ ਤਿਆਰ ਕਰ ਦਿੰਦੇ ਹਾਂ, ਹੋਰ ਤਿਆਰ ਕਰ ਦਿੰਦੇ ਹਾਂ। ਉਸੇ ਟਾਈਮ ਹੋਰ ਭੋਜਨ ਲਿਆਂਦਾ। ਠਾਕਰਾਂ ਨੂੰ ਭੋਗ ਲਵਾਉਣ ਵਾਸਤੇ ਭੋਜਨ ਤਿਆਰ ਹੋ ਗਿਆ। ਕਹਿਣ ਲੱਗੇ ਜੀ ਲਓ ਹੁਣ ਤੁਸੀਂ ਭੋਗ ਲਵਾ ਦਿਓ। ਮਹਾਤਮਾ ਨੇ ਠਾਕਰਾਂ ਨੂੰ ਭੋਗ ਲਵਾਇਆ। ਭੋਗ ਲਵਾ ਕੇ ਮਹਾਤਮਾ ਨੇ ਭੋਜਨ ਛਕਿਆ ਬੜੇ ਆਨੰਦ ਦੇ ਨਾਲ, ਬੜੇ ਆਨੰਦ ਦੇ ਨਾਲ ਭੋਜਨ ਛਕਿਆ। ਆਨੰਦ ਆ ਗਿਆ। ਤੇ ਬਾਅਦ ਦੇ ਵਿੱਚ ਜਦੋਂ ਸਾਧੂ ਭੋਜਨ ਛਕਦੇ ਨੇ ਅਰਦਾਸ ਜ਼ਰੂਰ ਕਰਦੇ ਨੇ। ਤੇ ਸੰਸਾਰ ਦਾ ਬੰਦਾ ਤਾਂ ਜੇ ਸੰਤਾਂ ਨੂੰ ਭੋਜਨ ਛਕਾਉਂਦਾ ਨਾ, ਸੰਸਾਰ ਦੀਆਂ ਹਜ਼ਾਰ ਇੱਛਾ ਮਨ ਦੇ ਵਿੱਚ ਰੱਖ ਕੇ ਮੇਰਾ ਆ ਵੀ ਹੋ ਜੇ, ਆ ਵੀ ਹੋ ਜੇ, ਮਹਾਤਮਾ ਉਹ ਜਿਹੀ ਅਰਦਾਸ ਕਰ ਦਿੰਦੇ ਨੇ, ਮਹਾਰਾਜ ਤੇਰਾ ਭਲਾ ਕਰੇ, ਤੇਰੇ ਘਰ ਪੁੱਤ ਹੋ ਜੇ, ਤੇਰੇ ਘਰ ਧੀ ਹੋ ਜੇ, ਤੈਨੂੰ ਧਨ ਮਿਲ ਜਵੇ, ਤੇਰਾ ਦੁੱਖ ਦੂਰ ਹੋ ਜੇ। ਪਰ ਉੱਥੇ ਰਾਜੇ ਦੀ ਇੱਛਾ ਕੋਈ ਨਹੀਂ। ਬਿਨਿਸਾ ਜੋ ਦੇਤੇ ਹੈ ਸੋ ਦਾਨ ਕਹਾਵੈ। ਭਗਤੀ ਦਾ ਮਾਰਗ ਤਾਂ ਉੱਥੋਂ ਸ਼ੁਰੂ ਹੁੰਦਾ ਪਿਆਰੇ, ਜਿੱਥੇ ਸਵਾਰਥ ਹੈ ਉੱਥੇ ਭਗਤੀ ਦਾ ਮਾਰਗ ਨਹੀਂ ਹੁੰਦਾ। ਤੇ ਪਿਆਰੇ, ਜਦੋਂ ਭੋਜਨ ਮਹਾਤਮਾ ਨੇ ਛਕ ਲਿਆ, ਭੋਜਨ ਛਕ ਕੇ ਨਾ ਮਹਾਂਪੁਰਖਾਂ ਨੇ ਅਰਦਾਸ ਕਰੀ। ਕੀ ਅਰਦਾਸ ਕਰੀ? ਹੇ ਪ੍ਰਭੂ ਪਿਤਾ ਪਰਮਾਤਮਾ, ਇਹ ਰਾਜੇ ਦੇ ਅੰਦਰ ਬੜਾ ਚੰਗਾ ਭਾਵ ਹੈ, ਇਹਦੀ ਬੜੀ ਉੱਚੀ ਭਾਵਨਾ ਹੈ, ਬੜੀ ਚੰਗੀ ਸੋਚ ਹੈ। ਤੁਸੀਂ ਕਿਰਪਾ ਕਰਕੇ ਆਪਣੀ ਭਗਤੀ ਦਾ ਦਾਨ ਬਖਸ਼ਿਓ, ਆਪਣੀ ਭਗਤੀ ਦਾ ਦਾਨ ਬਖਸ਼ਿਓ। ਬੜੀ ਵੱਡੀ ਗੱਲ ਕਹਿੰਦੇ ਸੰਤਾਂ ਨੇ। ਹੁਣ ਪਿਆਰਿਓ, ਮਹਾਂਪੁਰਖ ਭੋਜਨ ਛਕ ਕੇ ਚਲੇ ਗਏ, ਕਿਉਂਕਿ ਸਾਧੂ ਤਾਂ ਭੋਜਨ ਛਕਿਆ ਤੇ ਚੱਲ ਪਏ ਰੰਗ ਤੇ ਜੋਗੀ। ਸਾਧੂਆਂ ਦਾ ਕੀ ਪਤਾ ਕਿੱਧਰ ਨੂੰ ਮੁੱਖ ਹੋ ਜਾਵੇ। ਮਹਾਤਮਾ ਚਲੇ ਗਏ, ਮਹਾਂਪੁਰਖ ਅਰਦਾਸ ਕਰ ਗਏ। ਇਹਦੇ ਅੰਦਰ ਕੁਝ ਹੋ ਰਿਹਾ, ਇਹਨੂੰ ਪਤਾ ਨਹੀਂ ਲੱਗ ਰਿਹਾ ਮੈਨੂੰ ਕੀ ਹੋ ਰਿਹਾ ਹੈ। ਸ਼ਾਮ ਹੋਈ, ਅੰਧੇਰਾ ਹੋਇਆ, ਆਪਣੇ ਸਿੰਘਾਸਣ ਤੇ ਪੈ ਗਿਆ ਜਾ ਕੇ, ਜਿਹੜੇ ਬਿਸਤਰ ਤੇ ਪੈਂਦਾ ਸੀ। ਤੇ ਜਦੋਂ ਇਹ ਸੌਂ ਗਿਆ ਨਾ, ਇਹਨੂੰ ਸੁਪਨਾ ਆਇਆ। ਸਾਨੂੰ ਵੀ ਸੁਪਨੇ ਆਉਂਦੇ ਆ, ਕਿਸੇ ਨੂੰ ਕੋਈ ਸੁਪਨਾ ਆਉਂਦਾ, ਕਿਸੇ ਨੂੰ ਕੋਈ ਆਉਂਦਾ। ਇਹਨੂੰ ਸੁਪਨਾ ਆਇਆ। ਸੁਪਨੇ ਦੇ ਵਿੱਚ ਕੀ ਦੇਖਦਾ ਹੈ? ਇਹਦੇ ਮਗਰ ਨਾ ਜੰਮ ਪੈ ਗਿਆ, ਜੰਮ ਮਾਰਨ ਵਾਸਤੇ, ਬੜਾ ਭਿਅੰਕਰ ਹੈ।
ਖੜਗ ਕਿਰਪਾਨ ਬੜੀ ਸਾਰੀ ਫੜੀ ਹੋਈ ਹੈ ਸੁਪਨੇ ਦੇ ਵਿੱਚ। ਸਾਨੂੰ ਵੀ ਸੁਪਨੇ ਆਉਂਦੇ ਨੇ, ਕਈ ਵਾਰ ਇਹੋ ਜਿਹਾ ਸੁਪਨਾ ਆਉਂਦਾ, ਕਈ ਤਾਂ ਮੰਜੇ ਤੋਂ ਵੀ ਡਿੱਗ ਪੈਂਦੇ ਆ, ਕਈਆਂ ਨੂੰ ਮੱਝਾਂ ਗਾਵਾਂ ਦੇ ਸੁਪਨੇ ਆਉਂਦੇ ਨੇ, ਕਈ ਨੂੰ ਐਂ ਲੱਗਦਾ ਮੈਂ ਪਾਣੀ 'ਚ ਡਿੱਗ ਪਿਆ, ਪਸੀਨਾ ਪਸੀਨਾ ਹੋਇਆ ਉੱਠਦਾ ਬੰਦਾ। ਸੁਪਨੇ ਬਹੁਤ ਆਉਂਦੇ ਆ ਸੰਸਾਰ ਦੇ ਲੋਕਾਂ ਨੂੰ। ਕਈਆਂ ਨੂੰ ਭੂਤਾਂ ਪ੍ਰੇਤਾਂ ਦੇ ਮਰਿਆਂ ਦੇ ਸੁਪਨੇ ਆਉਂਦੇ, ਕਿਉਂਕਿ ਜਿਹੋ ਜਿਹਾ ਚਿੰਤਨ ਹੋ ਗਿਆ ਉਹੋ ਜਿਹੇ ਸੁਪਨੇ, ਜਿਹੋ ਜਿਹੀ ਸੋਚ ਹੋ ਗਈ। ਕੁਝ ਕਹਿੰਦੇ ਪਿਛਲੇ ਜਨਮਾਂ ਦੇ ਵੀ ਆ ਜਾਂਦੇ ਆ, ਕੁਝ ਇਸ ਜਨਮ ਦੇ ਵੀ ਆ ਜਾਂਦੇ ਆ, ਬੰਦੇ ਦੀ ਸੋਚ ਅਨੁਸਾਰ ਵੀ ਆ ਜਾਂਦੇ ਆ। ਤੇ ਜਦੋਂ ਇਹਨੂੰ ਸੁਪਨਾ ਆਇਆ, ਇਹਦੇ ਮਗਰ ਜੰਮ ਪੈ ਗਿਆ। ਇਹ ਡਰਦਾ ਹੈ, ਭੱਜਦਾ ਉਸ ਤੋਂ, ਕਦੇ ਕਿਸੇ ਪਾਸੇ। ਕੋਈ ਇਹਦਾ ਨੌਕਰ ਸਹਾਇਤਾ ਨਹੀਂ ਕਰਦਾ, ਕੋਈ ਰਾਣੀ ਸਹਾਇਤਾ ਨਹੀਂ ਕਰਦੀ। ਸੁਪਨੇ ਦੇ ਵਿੱਚ ਹੀ ਅਸੀਂ ਵੀ ਕਈ ਵਾਰ, ਸਾਨੂੰ ਇਹੋ ਜਿਹੇ ਸੁਪਨੇ ਆਉਂਦੇ ਨੇ ਭਿਆਨਕ ਡਰਾਵਨੇ। ਕੋਈ ਇਹਦਾ ਮੰਤਰੀ ਸਹਾਇਤਾ ਨਹੀਂ ਕਰਦਾ, ਇਹ ਰਾਜ ਭਵਨ ਦੇ ਵਿੱਚ ਭੱਜਿਆ ਫਿਰਦਾ, ਕਦੇ ਇੱਧਰ ਨੂੰ, ਕਦੇ ਇੱਧਰ ਨੂੰ, ਕਦੇ ਇੱਧਰ ਨੂੰ, ਕਦੇ ਇੱਧਰ ਨੂੰ ਭੱਜਿਆ ਫਿਰਦਾ ਦੂਰ ਦੂਰ। ਕੋਈ ਨਹੀਂ ਇਹਦੀ ਸਹਾਇਤਾ ਕਰਦਾ। ਇਹ ਕਹਿੰਦਾ ਮੈਨੂੰ ਬਚਾ ਲਓ, ਮੈਨੂੰ ਬਚਾ ਲਓ, ਮੈਨੂੰ ਮਾਰ ਦੇਣਾ, ਮੈਨੂੰ ਮਾਰ ਦੇਣਾ, ਕਿਉਂਕਿ ਜੰਮ ਨੇ ਮਾਰਨਾ ਹੀ ਹੈ ਨਾ। ਮੈਨੂੰ ਮਾਰ ਦੇਣਾ, ਮੈਨੂੰ ਬਚਾਓ। ਸੁਪਨੇ ਦੇ ਵਿੱਚ ਕਰਦਾ ਕਰਦਾ ਸਾਹਮਣੇ ਜਿਹੜਾ ਦਾ ਮੰਦਿਰ ਬਣਾਇਆ ਸੀ, ਉਹ ਮੰਦਿਰ ਦੇ ਵਿੱਚ ਜਾ ਵੜਿਆ। ਮਾਂ ਮੈਨੂੰ ਬਚਾ ਲਾ, ਮਾਂ ਮੈਨੂੰ ਬਚਾ ਲਾ। ਤੇ ਅੰਦਰੋਂ ਮਾਤਾ ਦੀ ਆਵਾਜ਼ ਆਈ, ਸੁਪਨੇ ਦੇ ਵਿੱਚ ਆਵਾਜ਼ ਆਉਂਦੀ ਹੈ। ਪਤਾ ਕੀ ਆਵਾਜ਼ ਆਈ? ਮੈਂ ਤੈਨੂੰ ਜੰਮ ਤੋਂ ਨਹੀਂ ਬਚਾ ਸਕਦੀ, ਮੈਂ ਤੈਨੂੰ ਜੰਮ ਤੋਂ ਨਹੀਂ ਬਚਾ ਸਕਦੀ। ਹੋਰ ਜੋ ਚਾਹੀਦਾ ਦੱਸ। ਤੈਨੂੰ ਜਸ ਚਾਹੀਦਾ, ਧਨ ਚਾਹੀਦਾ, ਪਦਾਰਥ ਚਾਹੀਦੇ ਨੇ, ਸਭ ਕੁਝ ਦੇਣ ਲਈ ਤਿਆਰ ਹੈ। ਹੁਣ ਪਿਆਰਿਓ, ਤੈਨੂੰ ਜੋ ਚਾਹੀਦਾ ਉਹ ਦੇਣ ਲਈ ਤਿਆਰ ਆ, ਪਰ ਤੈਨੂੰ ਮੌਤ ਤੋਂ, ਜੰਮ ਤੋਂ ਨਹੀਂ ਬਚਾ ਸਕਦੀ। ਇਹ ਘਬਰਾਇਆ। ਮਾਂ ਫਿਰ ਮੈਨੂੰ ਕੌਣ ਬਚਾ ਸਕਦਾ ਹੈ? ਕਹਿੰਦੇ ਜਾਂ ਤਾਂ ਤੈਨੂੰ ਪ੍ਰਮਾਤਮਾ ਬਚਾ ਸਕਦਾ ਹੈ, ਜਾਂ ਜਿਹੜੇ ਪ੍ਰਮਾਤਮਾ ਦੇ ਪਿਆਰੇ ਨੇ ਤੈਨੂੰ ਉਹ ਮੌਤ ਦੇ ਡਰ ਤੋਂ ਬਚਾ ਸਕਦੇ ਹੈ। ਜੇ ਤੂੰ ਜਨਮ ਮਰਨ ਤੋਂ ਡਰਦਾ, ਸ਼ਰਨੀ ਪੈ ਜਾ ਸੰਤਾਂ ਦੇ। ਜੇ ਤੂੰ ਜਨਮ ਮਰਨ ਤੋਂ ਡਰਦਾ, ਸ਼ਰਨੀ ਪੈ ਜਾ ਸੰਤਾਂ ਦੇ। ਜੇ ਤੂੰ ਜਨਮ ਮਰਨ ਤੋਂ ਡਰਦਾ, ਸ਼ਰਨੀ ਪੈ ਜਾ ਸੰਤਾਂ ਦੀ। ਜੇ ਤੂੰ ਜਨਮ ਮਰਨ ਤੋਂ ਡਰਦਾ, ਸ਼ਰਨੀ ਪੈ ਜਾ ਸੰਤਾਂ ਦੀ। ਪੈ ਜਾ ਸੰਤਾਂ ਦੀ, ਸ਼ਰਨੀ ਪੈ ਜਾ ਸੰਤਾਂ ਦੀ। ਪੈ ਜਾ ਸੰਤਾਂ ਦੀ, ਸ਼ਰਨੀ ਪੈ ਜਾ ਸੰਤਾਂ ਦੀ। ਉਹ ਸ਼ਰਨੀ ਪੈ ਜਾ ਸੰਤਾਂ ਦੀ, ਸ਼ਰਨੀ ਪੈ ਜਾ ਸੰਤਾਂ ਦੀ। ਸ਼ਰਨੀ ਪੈ ਜਾ ਸੰਤਾਂ ਦੀ, ਸ਼ਰਨੀ ਪੈ ਜਾ ਸੰਤਾਂ ਦੀ। ਉਹ ਸ਼ਰਨੀ ਪੈ ਜਾ ਸੰਤਾਂ ਦੀ, ਸ਼ਰਨੀ ਪੈ ਜਾ ਸੰਤਾਂ ਦੀ। ਸ਼ਰਨੀ ਪੈ ਜਾ ਸੰਤਾਂ ਦੀ, ਸ਼ਰਨੀ ਪੈ ਜਾ ਸੰਤਾਂ ਦੀ। ਜੇ ਤੂੰ ਜਨਮ ਮਰਨ ਤੋਂ ਡਰਦਾ, ਸ਼ਰਨੀ ਪੈ ਜਾ ਸੰਤਾਂ ਦੀ। ਜੇ ਤੂੰ ਜਨਮ ਮਰਨ ਤੋਂ ਡਰਦਾ, ਸ਼ਰਨੀ ਪੈ ਜਾ ਸੰਤਾਂ ਦੀ। ਉਹ ਜੇ ਤੂੰ ਜਨਮ ਮਰਨ ਤੋਂ ਡਰਦਾ, ਸ਼ਰਨੀ ਪੈ ਜਾ ਸੰਤਾਂ ਦੀ। ਹੁਣ ਮਾਤਾ ਕਹਿਣ ਲੱਗੀ, ਜੇ ਤੂੰ ਮਰਨ ਤੋਂ ਡਰਦਾ ਹੈ, ਤੂੰ ਮੌਤ ਤੋਂ ਡਰਦਾ ਹੈ ਵੀ ਮੈਨੂੰ ਕੋਈ ਮਾਰੇ ਨਾ, ਜਾਂ ਤਾਂ ਤੈਨੂੰ ਭਗਵਾਨ ਬਚਾ ਸਕਦਾ ਹੈ, ਤੇ ਜਾਂ ਜਿਹੜੇ ਰੱਬ ਦੇ ਪਿਆਰੇ ਭਗਤ ਨੇ, ਸੰਤ ਨੇ, ਉਹ ਬਚਾ ਸਕਦੇ ਆ। ਇਹ ਕਹਿਣ ਲੱਗਿਆ, ਮਾਤਾ ਫਿਰ ਮੈਂ ਤਾਂ ਕਦੇ ਸੰਤਾਂ ਦੀ ਸੰਗਤ ਨਹੀਂ ਕਰੀ, ਮੈਨੂੰ ਉਹ ਕਿੱਥੇ ਮਿਲਣਗੇ? ਉਹ ਸੰਤ ਕਿੱਥੇ ਮਿਲਣਗੇ? ਉਹ ਮਹਾਤਮਾ ਕਿੱਥੇ ਮਿਲੂ? ਤੇ ਮਾਤਾ ਕਹਿੰਦੀ ਹੈ, ਤੂੰ ਕਾਸ਼ੀ ਚਲਿਆ ਜਾ, ਉੱਥੇ ਰਾਮਾਨੰਦ ਗੁਸਾਈ ਰਹਿੰਦੇ ਨੇ, ਤੂੰ ਉਹਨਾਂ ਦੀ ਸ਼ਰਨ 'ਚ ਚਲਿਆ ਜਾ, ਉਹ ਤੈਨੂੰ ਜਨਮ ਮਰਨ ਦੇ ਭੈ ਤੋਂ ਦੂਰ ਕਰ ਸਕਦੇ ਐ। ਤੇ ਇੰਨੇ ਨੂੰ ਦੀ ਅੱਖ ਖੁੱਲ ਗਈ, ਪਿਆਸ ਆਉਂਦੀ ਹੈ, ਮਨ 'ਚ ਭੈ ਪੈਦਾ ਹੋ ਗਿਆ ਵੀ ਇੱਕ ਦਿਨ ਮੈਂ ਮਰ ਜਾਣਾ। ਇਹ ਜਿਹੜਾ ਮਰਨ ਦਾ ਡਰ ਆ, ਇਹ ਖਤਮ ਕਰਨਾ। ਜਿਵੇਂ ਨਾ ਰਾਜਾ ਜਨਕ ਰਾਜਾ ਜਨਕ ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਿਆ ਭਿਖਾਰੀ।
ਕਹਿੰਦੇ ਇੱਕ ਦਿਨ ਰਾਜੇ ਜਨਕ ਨੂੰ ਸੁਪਨਾ ਆ ਗਿਆ ਵੀ ਉਹਦੇ ਰਾਜ ਦੇ ਉੱਪਰ ਕਿਸੇ ਦੂਸਰੇ ਰਾਜੇ ਨੇ ਚੜ੍ਹਾਈ ਕਰਤੀ, ਉਹਦਾ ਸਭ ਕੁਝ ਲੁੱਟ ਲਿਆ, ਸਭ ਕੁਝ ਖੋਲਿਆ, ਉਹਨੂੰ ਧੱਕੇ ਮਾਰ ਕੇ ਰਾਜ ਤੋਂ ਬਾਹਰ ਕੱਢਤਾ। ਭੁੱਖਾ ਪਿਆਸਾ ਰੋਂਦਾ ਫਿਰਦਾ, ਕੋਈ ਮੈਨੂੰ ਟੁਕੜਾ ਦੇ ਦੇਵੇ ਰੋਟੀ ਦਾ, ਕੋਈ ਭੋਰਾ ਖਾਣ ਨੂੰ ਮਿਲ ਜਾਵੇ। ਕਹਿੰਦੇ ਕਿਤੇ ਸਦਾ ਵਰਤ ਲੱਗਿਆ ਸੀ, ਉੱਥੋਂ ਇਹਨੂੰ ਥੋੜੀ ਜਿਹੀ ਖਿਚੜੀ ਮਿਲੀ, ਉਹ ਵੀ ਇੱਕ ਠੀਕਰ ਦੇ ਵਿੱਚ ਪਾ ਲਈ, ਮਿੱਟੀ ਦੇ ਠੀਕਰ ਦੇ ਵਿੱਚ, ਤੇ ਬੜਾ ਖੁਸ਼ ਹੋਇਆ। ਕਈ ਦਿਨਾਂ ਦੇ ਭੁੱਖੇ ਨੂੰ ਭੋਜਨ ਮਿਲੇ ਤਾਂ ਬੜਾ ਖੁਸ਼ ਹੁੰਦਾ ਹੈ ਵੀ ਅੱਜ ਤਾਂ ਅੰਮ੍ਰਿਤ ਤੇ ਮਿਲ ਗਿਆ। ਤੇ ਜਦੋਂ ਲੱਗਿਆ ਖਾਣ, ਉਹਦੇ ਵਿੱਚ ਦੋ ਸਾਣ ਭਿੜਦੇ ਸੀ, ਝੋਟੇ ਭਿੜਦੇ ਸੀ, ਉਹਦੇ ਵਿੱਚ ਲੱਗੇ, ਉਹ ਠੀਕਰ ਹੱਥੋਂ ਸੁੱਟ ਗਿਆ, ਸਾਰੀ ਖਿਚੜੀ ਡੁੱਲ ਗਈ, ਅੱਖ ਖੁੱਲ ਗਈ। ਤੇ ਉੱਠਣ ਸਾਰ ਸੋਚਦਾ ਹੈ ਵੀ ਕਿਤੇ ਇਹੋ ਜਿਹਾ ਸਮਾਂ ਤਾਂ ਨਹੀਂ ਮੇਰੇ ਤੇ ਆਉਣ ਵਾਲਾ, ਜੋ ਮੈਂ ਸਿੰਘਾਸਣ ਦੇ ਬੈਠਾ ਇਹ ਸੱਚ ਹੈ ਕਿ ਉਹ ਸੱਚ ਹੈ। ਮਰ ਜਾ ਗਿਆ ਨਾ, ਕਿਉਂਕਿ ਇਦਾਂ ਹੀ ਹੁਣ ਗਗਰਾਉਣਗੜ੍ਹ ਦਾ ਰਾਜਾ ਪੀਪਾ ਮਨ ਚ ਸੋਚਦਾ ਹੈ ਵੀ ਹੁਣ ਮੌਤ ਦਾ ਡਰ ਖਤਮ ਕਰਨਾ ਹੈ। ਮਾਤਾ ਨੇ ਵੀ ਆਦੇਸ਼ ਦਿੱਤਾ ਵੀ ਤੂੰ ਸਾਧੂਆਂ ਦੀ ਸੰਗਤ ਕਰ, ਰੱਬ ਦੇ ਪਿਆਰਿਆਂ ਦੀ ਸੰਗਤ ਕਰ, ਤੈਨੂੰ ਕਾਸ਼ੀ ਦੇ ਵਿੱਚ ਰਾਮਾਨੰਦ ਜੀ ਮਿਲਣਗੇ, ਉਹਨਾਂ ਦੀ ਜਾ ਕੇ ਸੰਗਤ ਕਰ। ਤੇ ਪਿਆਰਿਓ ਅੰਦਰ ਉਸੇ ਟਾਈਮ ਮਨ ਦੇ ਵਿੱਚ ਹੋਇਆ, ਸਵੇਰ ਬੜੀ ਔਖੀ ਹੋਈ ਤੇ ਆਪਣੇ ਨੌਕਰਾਂ ਨੂੰ ਕਹਿਣ ਲੱਗਿਆ ਵੀ ਲਿਆਓ ਰੱਥ ਲੈ ਕੇ ਆਓ, ਮੈਂ ਜਾਣਾ ਕਾਸ਼ੀ ਨੂੰ। ਅਹਿਲਕਾਰ ਆ ਗਏ, ਨੌਕਰ ਚਾਕਰ ਆ ਗਏ, ਰੱਥ ਲਿਆਂਦੇ ਗਏ, ਰੱਥ ਦੇ ਵਿੱਚ ਬੈਠ ਗਿਆ ਤੇ ਪਿਆਰਿਓ ਰਾਮਾਨੰਦ ਜੀ ਕੋਲ ਨੂੰ ਚੱਲੇ ਐ। ਹੁਣ ਜਾ ਰਿਹਾ ਹੈ, ਉੱਥੇ ਜਾ ਕੇ ਜਦੋਂ ਪਹੁੰਚਿਆ ਨਾ, ਸੁਨੇਹਾ ਭੇਜਿਆ ਰਾਮਾਨੰਦ ਜੀ ਨੂੰ, ਕਹਿ ਦਿਓ ਗਗਰਾਉਣਗੜ੍ਹ ਦਾ ਰਾਜਾ ਆਇਆ ਹੈ ਮਿਲਣ ਵਾਸਤੇ। ਸੇਵਾਦਾਰਾਂ ਨੂੰ ਸੁਨੇਹਾ ਦਿੱਤਾ, ਜਿਵੇਂ ਸਾਧੂਆਂ ਕੋਲੇ ਕੋਈ ਜਾਵੇ ਨਾ, ਕੋਈ ਰਾਜਾ ਜਾਵੇ, ਕੋਈ ਹੋਰ ਜਾਵੇ, ਸੁਨੇਹਾ ਦਿੰਦਾ ਨਾ ਵੀ ਅੰਦਰ ਜਾ ਕੇ ਦੱਸ ਦਿਓ ਕਿ ਫਲਾਣਾ ਆਇਆ। ਹੁਣ ਇਹਨੇ ਸੁਨੇਹਾ ਦਿੱਤਾ ਵੀ ਗਗਰਾਉਣਗੜ੍ਹ ਦਾ ਰਾਜਾ ਪੀਪਾ ਆਇਆ, ਰਾਮਾਨੰਦ ਜੀ ਨੂੰ ਦੱਸ ਦਿਓ ਸੇਵਾਦਾਰ ਨੂੰ। ਹੁਣ ਪਿਆਰਿਓ ਸੇਵਾਦਾਰ ਅੰਦਰ ਗਿਆ, ਜਾ ਕੇ ਕਹਿਣ ਲੱਗਿਆ ਜੀ ਗਗਰਾਉਣਗੜ੍ਹ ਦਾ ਰਾਜਾ ਆਇਆ। ਹੁਣ ਜਿਹੜੇ ਰੱਬ ਦੇ ਪਿਆਰੇ ਬੰਦਗੀ ਵਾਲੇ ਨੇ, ਉਹਨਾਂ ਨੂੰ ਰਾਜਿਆਂ ਤੱਕ ਕੋਈ ਮਤਲਬ ਨਹੀਂ ਹੁੰਦਾ। ਰਾਮਾਨੰਦ ਜੀ ਕਹਿੰਦੇ ਭਾਈ ਮੈਂ ਰਾਜੇ ਤੋਂ ਕੀ ਲੈਣਾ, क्योंकि राज द्वारे राम जन तीन वस्तु को जाए, कह मीठा कह मान को कह माया की चाह जाए। कहते तीन चीज़ों वास्ते जाते ने भी चंगा भोजन मिलूगा, लोग कहेंगे राजा इहदा सेवक है, जां धन दौलत इकट्ठा हो जाऊगा। वो कहने लगे भी रामानंद जी कहने लगे भी सानू जरूरत नहीं राजियां तक, असीं तां परमात्मा दा सिमरन करते हैं, अपने ठाकरां दी सेवा करते हैं, बंदगी करते हैं। जाके कह दियो भी सानू राजियां तक साडा कोई मतलब नहीं है, क्योंकि जिहड़े बंदगी वाले सिमरन वाले होंदे ने ना, वो नहीं परवाह करते किसी दी। एक ना केशवानंद जी अवधूत होए ने, केशवानंद जी अवधूत गरीबदासी संत होए ने महाराज जी। ऋषिकेश दे विच तप करते सी, बंदगी करते सी, एक लंगोट पाउंदे सी कथा। ते उत्थे जिहड़े टाटा बिरला वाले ने ना, घनश्याम बिरला पहुंच गया, वो साधुआं दी सेवा करदा सी। जिहड़े बड़े बड़े राजे हुंदे आ ना, ये साधुआं दी सेवा बहुत करदे है, इसे करके इन्हां दे राज ने जिहड़े वो बने रहंदे ने। भी कोई साधु नूं भोजन छकाता, वस्त्र देता, कोई उन्हां दी झौंपड़ी पाती, उन्हां दा आशीर्वाद लैंदे रहंदे ने। घनश्याम बिरला चलिया गया, जाके कहने लग्या महाराज जी कृपा करो, मैं सेवा करनी चाहना। महापुरुष कहते भाई कोई सेवा की लोड़ नहीं, तू जा। कहने लग्या नहीं जी कृपा कर दिओ, मैं सेवा करनी चाहना, सोडे वास्ते मैं मंदिर बना दिया रहन वास्ते, कोई झौंपड़ी कोई मठ वधिया बना दिया। महापुरुष कहते असीं मठ तो की लेना, असीं तां गोटी च रहने, असीं तां कपड़ा भी नहीं रखते, सानू नहीं जरूरत। वो कहने लगे महाराज बनवा लो। तो महापुरुष क्रोध जे चाके ना, वैसे उपर उपर ही होंदा, महापुरुष कहता चल इत्थों, सानू नहीं लोड़ किसी चीज़ की। ਉਹਦੇ ਨਾਲ ਹੋਰ ਵੀ ਸੀ ਕਾਫੀ, ਉਹਦੇ ਨਾਲ ਦੇ ਬੇਇੱਜ਼ਤੀ ਜੀ ਮੰਨੀ ਵੀ ਸੰਤਾਂ ਨੇ, ਮੇਰੀ ਬੇਇੱਜ਼ਤੀ ਮੰਨੀ, ਮੈਂ ਤਾਂ ਦੇਣ ਆਇਆ ਕੁਝ। ਫਿਰ ਕਹਿੰਦਾ ਜੀ ਲੈ ਲਓ, ਕਹਿੰਦੇ ਚੱਲ ਚੱਲ ਇੱਥੋਂ, ਸਾਨੂੰ ਨਹੀਂ ਜ਼ਰੂਰਤ।
ਇਹਨੂੰ ਕ੍ਰੋਧ ਆ ਗਿਆ ਘਨਸ਼ਾਮ ਬਿਰਲੇ ਨੂੰ। ਕਹਿਣ ਲੱਗਿਆ ਮਹਾਰਾਜ ਜੀ ਰੋਜ਼ ਰੋਜ਼ ਦਾਨੀ ਨਹੀਂ ਮਿਲਦੇ ਹੁੰਦੇ। ਤੇ ਮਹਾਂਪੁਰਖ ਪਤਾ ਕੀ ਕਹਿੰਦੇ, ਜਾਓ ਜਾ ਰੋਜ਼ ਰੋਜ਼ ਤਿਆਗੀ ਵੀ ਨਹੀਂ ਮਿਲਦੇ ਹੁੰਦੇ। ਰੋਜ਼ ਰੋਜ਼ ਤਿਆਗੀ ਨਹੀਂ ਮਿਲਦੇ ਜੇ ਦਾਨੀ ਨਹੀਂ ਮਿਲਦੇ। ਅੱਜ ਕੋਈ ਤਿਆਗੀ ਮਿਲਦਾ ਨਹੀਂ ਮਿਲਦੇ ਪਿਆਰੇ। ਅੱਗੇ ਉਹ ਸੰਤ ਵੱਡਾ ਹੁੰਦਾ ਸੀ ਜਿਹੜਾ ਤਿਆਗੀ ਹੁੰਦਾ ਸੀ, ਅੱਜ ਉਹ ਸੰਤ ਵੱਡਾ ਜਿਹੜਾ ਹਵਾਈ ਜਹਾਜ਼ਾਂ 'ਚ ਉੱਡਦਾ ਹੈ। ਅੱਗੇ ਉਹ ਸੰਤ ਵੱਡਾ ਹੁੰਦਾ ਜਿਹੜਾ ਤਿਆਗੀ ਵੈਰਾਗੀ ਹੁੰਦਾ ਸੀ। ਤੇ ਸਮਾਂ ਕੈਸੇ ਚੱਲ ਰਿਹਾ ਪਿਆਰੇ। ਅੱਜ ਰਾਮਾਨੰਦ ਜੀ ਨੂੰ ਸੁਨੇਹਾ ਭੇਜਿਆ ਬਈ ਜਾ ਕੇ ਕਹਿ ਦਿਓ, ਕਹਿੰਦੇ ਅਸੀਂ ਨਹੀਂ ਮਿਲਣਾ ਕਿਸੇ ਰਾਜੇ ਨੂੰ, ਕਿਉਂਕਿ ਸਾਧੂ ਕੋ ਮਿਲਣੇ ਜਾਈਏ ਸਾਥ ਨਾ ਲੀਜੇ ਕੋਈ, ਪਾਸੇ ਪਾਉ ਨਾ ਦੀਜੀਏ ਆਗੇ ਹੋਏ ਸੋ ਹੋਏ। ਕਹਿੰਦੇ ਸਾਧੂਆਂ ਨੂੰ ਮਿਲਣ ਜਾਣਾ ਹੋਵੇ ਕਦੇ ਮਾਣ ਲੈ ਕੇ ਨਹੀਂ ਜਾਈਦਾ। ਤਾਂ ਹੀ ਤਾਂ ਮਹਾਂਪੁਰਖ ਧਾਰਨਾ ਪੜ੍ਹਦੇ ਹੁੰਦੇ ਨੇ, ਮਾਣ ਨਹੀਂ ਦਿਖਾਈਦਾ। ਹਾਂਜੀ, ਮਾਣ ਨਹੀਂ ਦਿਖਾਈਦਾ ਸੰਤਾਂ ਦੇ ਡੇਰੇ ਜਾ ਕੇ, ਮਾਣ ਨਹੀਂ ਦਿਖਾਈਦਾ ਸੰਤਾਂ ਦੇ ਡੇਰੇ ਜਾ ਕੇ, ਮਾਣ ਨਹੀਂ ਦਿਖਾਈਦਾ ਸੰਤਾਂ ਦੇ ਡੇਰੇ ਜਾ ਕੇ, ਮਾਣ ਨਹੀਂ ਦਿਖਾਈਦਾ ਸੰਤਾਂ ਦੇ ਡੇਰੇ ਜਾ ਕੇ। ਸੰਤਾਂ ਦੇ ਡੇਰੇ ਜਾ ਕੇ, ਸਾਧੂਆਂ ਦੇ ਡੇਰੇ ਜਾ ਕੇ, ਸੰਤਾਂ ਦੇ ਡੇਰੇ ਜਾ ਕੇ, ਸਾਧੂਆਂ ਦੇ ਡੇਰੇ ਜਾ ਕੇ, ਸੰਤਾਂ 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 ਦੇ ਡੇਰੇ ਜਾ ਕੇ। ਉਹ ਮਾਣ ਨਹੀਂ ਦਿਖਾਈਦਾ ਸੰਤਾਂ ਦੇ ਡੇਰੇ ਜਾ ਕੇ, ਮਾਣ ਨਹੀਂ ਦਿਖਾਈਦਾ ਸੰਤਾਂ ਦੇ ਡੇਰੇ ਜਾ ਕੇ, ਮਾਣ ਨਹੀਂ ਦਿਖਾਈਦਾ ਸੰਤਾਂ ਦੇ ਡੇਰੇ ਜਾ ਕੇ। ਉਹ ਮਾਣ ਨਹੀਂ ਦਿਖਾਈਦਾ ਸੰਤਾਂ ਦੇ ਡੇਰੇ ਜਾ ਕੇ। ਕਹਿੰਦੇ ਸਾਧੂਆਂ ਕੋਲੇ ਜਾਣਾ ਹੋਵੇ ਨਾ ਬੜੀ ਨਿਮਰਤਾ ਦੇ ਨਾਲ ਜਾਣਾ ਪੈਂਦਾ ਹੈ, ਬੜੇ ਗਿਆਨ ਦੇ ਨਾਲ। ਸਾਧੂ ਕੋ ਮਿਲਣੇ ਜਾਈਏ ਸਾਥ ਨਾ ਲੀਜੇ ਕੋਈ, ਇਹਨੂੰ ਸੰਗਤ ਤਾਂ ਲੈ ਕੇ ਜਾਣੀ ਹੈ। ਆਪਣੇ ਅੰਦਰ ਕੋਈ ਹਉਮੈ, ਕੋਈ ਹੰਕਾਰ, ਕੋਈ ਪਦ, ਉੱਥੇ ਤਾਂ ਬਿਲਕੁਲ ਨੀਵਾਂ ਬਣ ਕੇ ਜਾਣਾ ਪੈਂਦਾ ਹੈ। ਹਟਾ ਦੇ ਆਪਣੀ ਹਸਤੀ को, अगर मर्तबा चाहता है दाना खाक में मिलकर गुड़े गुलजार होता है। अपनी हस्ती चटाਉਣੀ ਪੈਂਦੀ ਹੈ। ਤੇ ਪਿਆਰਿਓ ਰਾਮਾਨੰਦ ਜੀ ਕਹਿੰਦੇ ਸਾਡਾ ਰਾਜਿਆਂ ਨਾਲ ਕੀ ਕੰਮ ਆ, ਕਹਿ ਦਿਓ ਸਾਨੂੰ ਨਹੀਂ ਜ਼ਰੂਰਤ, ਅਸੀਂ ਨਹੀਂ ਮਿਲਣਾ, ਅਸੀਂ ਨਹੀਂ ਆਪਣੀ ਭਗਤੀ ਛੱਡ ਕੇ ਆ ਸਕਦੇ। ਹੁਣ ਉਵੇਂ ਸੇਵਾਦਾਰ ਗਿਆ, ਉਹ ਜਾ ਕੇ ਪੀਪਾ ਜੀ ਨੂੰ ਕਹਿਣ ਲੱਗਿਆ ਕਿ ਮਹਾਰਾਜ ਕਹਿੰਦੇ ਭਾਈ ਸਾਡਾ ਰਾਜਿਆਂ ਦੇ ਨਾਲ ਕੋਈ ਕੰਮ ਨਹੀਂ, ਨਾ ਰਾਜਿਆਂ ਦੀ ਸਾਨੂੰ ਜ਼ਰੂਰਤ ਹੈ ਤੇ ਨਾ ਹੀ ਸਾਡੇ ਕੋਲੇ ਟਾਈਮ ਹੈ। ਹੁਣ ਰਾਜਾ ਫੇਰ ਸਿਆਣਾ ਸੀ। ਹੁਣ ਕਿਉਂਕਿ ਸਾਧੂਆਂ ਦੀਆਂ ਜਿਹੜੀਆਂ ਗੁੱਝੀਆਂ ਰਮਜਾਂ ਨੇ ਨਾ, ਇਹ ਸੰਸਾਰ ਸਮਝ ਨਹੀਂ ਸਕਦਾ। ਸਾਧੂਆਂ ਦੀਆਂ ਗੁੱਝੀਆਂ ਰਮਜਾਂ ਨੂੰ ਬੇਸਮਝ ਜਵਾਨਾ ਕੀ ਜਾਵੇ। ਸਾਧੂਆਂ ਦੀਆਂ ਗੁੱਝੀਆਂ ਰਮਜਾਂ ਨੂੰ ਬੇਸਮਝ ਜਵਾਨਾ ਕੀ ਜਾਵੇ। ਸਾਧੂਆਂ ਦੀਆਂ ਗੁੱਝੀਆਂ ਰਮਜਾਂ ਨੂੰ ਬੇਸਮਝ ਜਵਾਨਾ ਕੀ ਜਾਣੇ। ਸਾਧੂਆਂ ਦੀਆਂ ਗੁੱਝੀਆਂ ਰਮਜਾਂ ਨੂੰ ਬੇਸਮਝ ਜਵਾਨਾ ਕੀ ਜਾਣੇ। ਸਾਧੂਆਂ ਦੀਆਂ ਗੁੱਝੀਆਂ ਰਮਜਾਂ ਨੂੰ ਬੇਸਮਝ ਜਵਾਨਾ ਕੀ ਜਾਣੇ। ਸਾਧੂਆਂ ਦੀਆਂ ਗੁੱਝੀਆਂ ਰਮਜਾਂ ਨੂੰ ਬੇਸਮਝ ਜਵਾਨਾ ਕੀ ਜਾਣੇ। ਸਾਧੂਆਂ ਦੀਆਂ ਗੁੱਝੀਆਂ ਰਮਜਾਂ ਨੂੰ ਬੇਸਮਝ ਜਵਾਨਾ ਕੀ ਜਾਣੇ। ਬੇਸਮਝ ਜਵਾਨਾ ਕੀ ਜਾਣੇ।
ਰਮਜ ਨਹੀਂ, ਕੋਈ ਫੜਦਾ ਰਮਜ। ਕਿਉਂਕਿ ਸਾਧੂ ਕੋਲੇ ਜਾਣਾ ਹੋਵੇ ਨਾ, ਬੜੀ ਨਿਮਰਤਾ ਨਾਲ ਜਾਣਾ ਪੈਂਦਾ। ਜਿਵੇਂ ਨਾ ਗੁਰੂ ਅਰਜਨ ਦੇਵ ਜੀ, ਉਹਨਾਂ ਦੇ ਘਰ ਔਲਾਦ ਨਹੀਂ ਸੀ, ਤੇ ਪਿਆਰਿਓ ਉਹਨਾਂ ਦੇ ਘਰੋਂ ਜਿਹੜੇ ਉਹਨਾਂ ਦੇ ਮਹਿਲ ਸੀ, ਮਾਤਾ ਗੰਗਾ ਜੀ ਕਹਿਣ ਲੱਗੇ ਤੁਸੀਂ ਸਾਰਿਆਂ ਨੂੰ ਪੁੱਤਰ ਵੰਡਦੇ ਹੋ, ਆਪਣੇ ਘਰ ਦੇ ਵਿੱਚ ਤਾਂ ਔਲਾਦ ਹੈ ਨਹੀਂ, ਕਿਰਪਾ ਕਰੋ। ਉਹ ਕਹਿਣ ਲੱਗੇ ਮੈਂ ਦੂਜਿਆਂ ਨੂੰ ਦੇ ਸਕਦਾ, ਤੁਸੀਂ ਜਾਓ ਬ੍ਰਹਮ ਗਿਆਨੀ ਮਹਾਂਪੁਰਖ ਨੂੰ ਔਲਾਦ ਦੇ ਸਕਦੇ। ਕਹਿਣ ਲੱਗੇ ਫਿਰ ਉਹ ਕਿਹੜੇ ਨੇ, ਕਿੱਥੋਂ ਮਿਲਣਗੇ? ਕਹਿੰਦੇ ਆਪਣੇ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਨੇ, ਉੱਥੇ ਚਲੇ ਜਾਓ, ਉਹਨਾਂ ਨੂੰ ਜਾ ਕੇ ਬੇਨਤੀ ਕਰੋ। ਕਹਿਣ ਲੱਗੇ ਹੁਣੀ ਜਾਣੇ ਆ ਅਸੀਂ। ਉਹਨਾਂ ਨੇ ਰੱਥ ਲਿਆ, ਸੇਵਾਦਾਰ ਲੈ ਨਾਲ, ਐਂ ਜਾ ਰਹੇ ਨੇ, ਧੂੜ ਉੱਡਦੀ ਜਾਂਦੀ ਹੈ ਕਿਉਂਕਿ ਕੱਚੇ ਰਾਹ ਸੀ। ਤੇ ਇੱਧਰ ਬਾਬਾ ਬੁੱਢਾ ਜੀ ਬੈਠੇ ਦੇਖਦੇ ਨੇ ਵੀ ਧੂੜ ਕਿਹਦੀ ਉੱਡਦੀ ਆਉਂਦੀ ਹੈ। ਨਾਲ ਦਿਆਂ ਨੂੰ ਕਹਿੰਦੇ ਆਹ ਧੂੜ ਬੜੀ ਉੱਡਦੀ ਹੈ, ਕੌਣ ਨੇ? ਕਹਿੰਦੇ ਗੁਰੂ ਕੇ ਮਹਿਲ ਨੇ, ਮਾਤਾ ਗੰਗਾ ਜੀ ਆਉਂਦੇ ਨੇ। ਬਾਬਾ ਬੁੱਢਾ ਜੀ ਕਹਿਣ ਲੱਗੇ ਅੱਛਾ। ਬਾਬਾ ਬੁੱਢਾ ਜੀ ਉੱਠ ਕੇ ਖੜੇ ਹੋ ਗਏ। ਜਦੋਂ ਰਥ ਕੋਲੇ ਪਹੁੰਚਿਆ ਨਾ, ਜਦੋਂ ਰਥ ਕੋਲੇ ਨੂੰ ਆਇਆ, ਬਾਬਾ ਬੁੱਢਾ ਜੀ ਕਹਿਣ ਲੱਗੇ ਮਾਤਾ ਜੀ ਸੁਨੇਹਾ ਦੇ ਦਿੰਦੇ, ਅਸੀਂ ਉੱਥੇ ਹੀ ਤੁਹਾਡੇ ਕੋਲੇ ਆ ਜਾਂਦੇ, ਤੁਸੀਂ ਕਾਹਨੂੰ ਕਰਦੇ ਚਾਹੁੰਦਾ ਸੀ? ਉਹ ਕਹਿਣ ਲੱਗੇ ਜੀ ਅਸੀਂ ਤਾਂ ਪੁੱਤਰ ਵਾਸਤੇ ਆਏ ਆ। ਹੈ ਮਾਤਾ, ਮੈਂ ਵੀ ਤੁਹਾਨੂੰ ਪੁੱਤਰ ਦੇ ਸਕਦਾ ਕਿਤੇ, ਮੈਂ ਤਾਂ ਸੇਵਕ ਹਾਂ ਤੁਹਾਡੇ ਘਰ ਦਾ। ਰਾਹ ਹੀ ਨਹੀਂ ਦਿੱਤਾ, ਬਥੇਰਾ ਕਿਹਾ, ਸੁਣੀ ਨਹੀਂ ਗੱਲ, ਹੋਰੇ ਪਾਸੇ ਲਾ ਕੇ ਰੱਖੇ। ਵਾਪਸ ਮੁੜ ਗਏ। ਗੁਰੂ ਅਰਜਨ ਦੇਵ ਜੀ ਕਹਿੰਦੇ ਜਾਇਆ ਏ? ਕਹਿਣ ਲੱਗੇ ਹਾਂਜੀ ਜਾਇਆ ਏ। ਕੀ ਕਹਿੰਦੇ? ਕਹਿਣ ਲੱਗੇ ਸੁਣਿਓ ਨਹੀਂ, ਸਾਨੂੰ ਕਹਿਣ ਹੀ ਨਹੀਂ ਦਿੱਤਾ, ਹੋਰੇ ਪਾਸੇ ਗੱਲ ਰੱਖੀ। ਕਹਿੰਦੇ ਗਏ ਕਿਵੇਂ ਸੀ? ਕਹਿਣ ਲੱਗੇ ਅਸੀਂ ਰਾਤ ਲੈ ਕੇ ਸੇਵਾਦਾਰਾਂ ਨੂੰ ਲੈ, ਤੁਸੀਂ ਕਿਹਾ ਸੀ ਜਦ ਹੀ ਪਹੁੰਚ ਗਏ। ਉਹ ਕਹਿੰਦੇ ਐਂ ਥੋੜੀ ਜਾਈਦਾ ਹੁੰਦਾ ਸਾਧੂਆਂ ਕੋਲ। ਕਹਿਣ ਲੱਗੇ ਫਿਰ ਕਿਵੇਂ ਜਾਈਦਾ? ਕਹਿਣ ਲੱਗੇ ਸਾਧੂਆਂ ਤੋਂ ਆਸ਼ੀਰਵਾਦ ਲੈਣਾ ਹੋਵੇ ਉੱਥੇ ਕੁਝ ਬਣ ਕੇ ਨਹੀਂ ਜਾਈਦਾ, ਤੁਸੀਂ ਬਣ ਕੇ ਵਾਗੇ ਵੀ ਅਸੀਂ ਗੁਰੂਆਂ ਦੇ ਘਰ ਦੇ ਹਾਂ, ਗੁਰੂਆਂ ਦੇ ਘਰ ਦੇ ਅਸੀਂ ਐਂ ਨਹੀਂ ਜਾਈਦਾ। ਕਹਿੰਦੇ ਕਿਵੇਂ ਜਾਈਏ? ਕਹਿੰਦੇ ਆਪਣੇ ਹੱਥ ਦੇ ਨਾਲ ਰੋਟੀ ਬਣਾਓ, ਮਿੱਸੀਆਂ ਰੋਟੀਆਂ ਬਣਾਓ, ਦਹੀਂ, ਲੱਸੀ, ਮੱਖਣ, ਪਿਆਜ਼, ਗੰਢਾ ਨਾਲ ਲੈ ਕੇ ਜਾਓ ਤੇ ਪੈਦਲ ਚੱਲ ਕੇ ਜਾਓ, ਨੰਗੇ ਪੈਰੀ ਜਾਓ। ਕਿਉਂਕਿ ਸਾਧੂ ਕੋਲੇ ਜਾਣ ਦਾ ਤਰੀਕਾ ਹੁੰਦਾ ਸੀ, ਪਤਾ ਕੀ ਹੁੰਦਾ? ਜਿੱਦਾਂ ਅਸੀਂ ਪਹਿਲੇ ਦਿਨ ਆਉਣੇ ਆ ਗੇਟ ਤੇ ਵੀ ਮੱਥਾ ਟੇਕਦੇ ਆ, ਕੱਲੇ ਕੱਲੇ ਮੰਦਿਰ ਸਾਰੀ ਜਗ੍ਹਾ ਮੱਥਾ ਟੇਕਦੇ ਪਹਿਲੇ ਦਿਨ ਏਦਾਂ ਹੁੰਦਾ ਨਾ। ਦੂਜੇ ਦਿਨ ਕੀ ਹੁੰਦਾ? ਦੂਜੇ ਦਿਨ ਸਾਡਾ ਸਕੂਟਰ ਅੰਦਰ ਖੜਨ ਲੱਗ ਜਾਂਦਾ, ਫਿਰ ਅਸੀਂ ਸਾਰੇ ਮੱਥਾ ਟੇਕਦੇ। ਤੀਜੇ ਦਿਨ ਸਾਡੀ ਇਹੋ ਜਿਹੀ ਭਾਵਨਾ ਹੁੰਦੀ, ਜਿਹੜਾ ਉੱਥੇ ਬੈਠਾ ਹੁੰਦਾ ਉਹਦੇ ਕੋਲ ਬੈਠ ਕੇ ਕਹਿੰਦੇ ਆ ਵੀ ਚਾਹ ਇੱਥੇ ਹੀ ਲੈ। ਭਾਵਨਾ ਦਾ ਫਰਕ ਪੈਂਦਾ ਜਾਂਦਾ, ਉੱਥੇ ਤਾਂ ਭਾਵ ਚੱਲਦਾ ਹੈ ਨਾ, ਪ੍ਰੇਮ ਦਾ ਭਾਵ ਦਾ ਭੁੱਖ ਹੈ ਨਾ ਜਿਹੜਾ ਪ੍ਰਮਾਤਮਾ ਹੈ। ਤੇ ਪਿਆਰੇ ਉਹ ਕਹਿਣ ਲੱਗੇ ਕਿਵੇਂ ਗਏ? ਕਹਿੰਦੇ ਏਦਾਂ, ਕਹਿੰਦੇ ਆਏ ਨਹੀਂ ਜਾਣਾ, ਆਪਣੇ ਹੱਥੀ ਰੋਟੀ ਲਾਓ, ਨੰਗੇ ਪੈਰੀ ਜਾਓ ਚੱਲ ਕੇ। ਤੇ ਪਿਆਰੇ ਮਾਤਾ ਗੰਗਾ ਜੀ ਜਦੋਂ ਗਏ ਨਾ, ਨੰਗੇ ਪੈਰੀ ਚੱਲ ਕੇ ਭੋਜਨ ਤਿਆਰ ਕਰਕੇ, ਤੇ ਜਦੋਂ ਉੱਥੇ ਪਹੁੰਚੇ ਤੇ ਬਾਬਾ ਬੁੱਢਾ ਜੀ ਉੱਠ ਕੇ ਖੜੇ ਹੋ ਗਏ। ਮਾਂ ਤੈਨੂੰ ਪਤਾ ਲੱਗ ਗਿਆ ਤੇਰੇ ਬੱਚਿਆਂ ਨੂੰ ਭੁੱਖ ਲੱਗੀ ਹੈ, ਲਿਆ ਛੇਤੀ ਕਰ, ਭੁੱਖ ਲੱਗੀ ਹੈ, ਰੋਟੀ ਖਾਈਏ, ਨਾਲੇ ਪ੍ਰਸਾਦਾ ਛਕਦੇ ਆ। ਮਾਤਾ ਗੰਗਾ ਜੀ ਕਹਿੰਦੇ ਆ ਗੰਢਾ ਵੀ ਲੈ ਲਓ। ਐਂ ਗੰਢਾ ਹੱਥ ਤੇ ਰੱਖਿਆ, ਕਹਿਣ ਲੱਗੇ ਲਿਓ ਤੋੜਦੀਆਂ, ਤੋੜ ਲੱਗੇ। ਕਹਿੰਦੇ ਮਾਂ ਇਹੋ ਜਿਹਾ ਪੁੱਤਰ ਹੋਊਗਾ ਜਿਹੜਾ ਪਾਪੀਆਂ ਦੇ ਸਿਰ ਭੰਨਿਆ ਕਰੂਗਾ, ਨਾਲ ਹੀ ਤਰੀਕਾ ਹੁੰਦਾ ਸਾਧੂਆਂ ਤੋਂ ਕੁਝ ਲੈਣ ਦਾ, ਪਰ ਕੋਈ ਬਿਰਲਾ ਹੀ ਲੈਂਦਾ ਹੈ, ਸਾਰੇ ਨਹੀਂ ਲੈਂਦੇ, ਸਾਰੇ ਨਹੀਂ ਰਾਹ ਲੈ ਸਕਦੇ, ਕੋਈ ਬਿਰਲਾ। ਤੇ ਪਿਆਰੇ ਅੱਜ ਰਾਮਾਨੰਦ ਜੀ ਕਹਿੰਦੇ ਸਾਡਾ ਰਾਜਿਆਂ ਤੱਕ ਕੀ ਮਤਲਬ ਹੈ? ਸੇਵਾਦਾਰ ਨੇ ਉਹ ਵੀ ਦੱਸਦਾ ਮਹਾਰਾਜ ਜੀ, ਉਹ ਕਹਿੰਦੇ ਵੀ ਅਸੀਂ ਰਾਜਿਆਂ ਤੱਕ ਸਾਡਾ ਕੋਈ ਮਤਲਬ ਨਹੀਂ, ਅਸੀਂ ਤਾਂ ਰੱਬ ਦੀ ਬੰਦਗੀ ਕਰਦੇ ਹਾਂ, ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ, ਅਸੀਂ ਨਹੀਂ ਕਹਿੰਦਾ। ਰਾਜਾ ਉਸੇ ਟਾਈਮ ਸਮਝ ਗਿਆ ਮੈਂ ਇੱਥੇ ਕੁਝ ਬਣ ਕੇ ਆਇਆ, ਮੈਂ ਕੁਝ ਬਣ ਕੇ ਆਇਆ। ਉਸੇ ਟਾਈਮ ਅਹੰਕਾਰਾਂ ਨੂੰ ਕਹਿੰਦਾ ਤੁਸੀਂ ਮੁੜ ਜਾਓ, ਆਪਣੀ ਰਾਜਿਆਂ ਵਾਲੀ ਪੋਸ਼ਾਕ ਵੀ ਭੇਜਤੀ, ਸਾਦੇ ਕੱਪੜੇ ਪਾ ਕੇ ਬੈਠ ਗਿਆ, ਇੰਤਜ਼ਾਰ ਕਰਦਾ ਹੈ। ਹੁਣ ਅੱਜ ਦਾ ਸਮਾਂ ਕਿਹੋ ਜਿਹਾ? ਸੰਤਾਂ ਕੋਲੇ ਜਾਂਦੇ ਆ, ਮਹਾਂਪੁਰਖਾਂ ਕੋਲੇ ਜਾਂਦੇ ਆ, ਜਦ ਹੀ ਮਿਲ ਜਾਣ, ਡੀਕ ਨਹੀਂ ਸਕਦੇ, ਵੇਟ ਨਹੀਂ ਕਰ ਸਕਦੇ, ਇੰਤਜ਼ਾਰ ਨਹੀਂ ਕਰ ਸਕਦੇ, ਅਸੀਂ ਤੁਰੰਤ ਫੜ ਭਾਲਦੇ ਆ। ਪਰ ਪਿਆਰਿਓ ਭਾਗ ਕਿਹਨਾਂ ਨੂੰ ਲੱਗਦੇ ਨੇ? ਜਿਹੜੇ ਗੁਰੂ ਦੀ ਚੌਕੜ ਤੇ ਚੌਂਕੀਆਂ ਭਰਦੇ ਨੇ, ਜਾ ਕੇ ਦਰਾਂ ਤੇ ਜਾ ਕੇ ਬੈਠਦੇ ਨੇ, ਭਾਵੇਂ ਉਹ ਜਦੋਂ ਇਹ ਗੱਲ ਕਹਿੰਦੇ ਨੇ ਛੱਡਣਾ ਨਹੀਂ ਦੁਆਰਾ ਤੇਰਾ,
ਉਹ ਜਦੋਂ ਇਹ ਗੱਲ ਕਹਿੰਦੇ ਆ ਨਾ ਵੀ ਤੇਰਾ ਦੁਆਰ ਨਹੀਂ ਛੱਡਣਾ, ਭਾਵੇਂ ਮਾਰ ਭਾਵੇਂ ਰੱਖ, ਤੇਰੀ ਮਰਜ਼ੀ ਹੈ। ਹੁਣ ਪੀਪਾ ਜੀ ਦੀਵਾਰ ਤੇ ਬੈਠ ਗਏ। ਦੂਸਰੇ ਦਿਨ ਫੇਰ ਸੁਨੇਹਾ ਭੇਜਿਆ ਰਾਮਾਨੰਦ ਜੀ ਨੂੰ, ਬੇਨਤੀ ਕਰਦੇ ਹੋ ਮੈਂ ਦਰਸ਼ਨ ਕਰਨ ਵਾਸਤੇ ਆਇਆ। ਭਾਵ ਬਦਲ ਗਿਆ ਨਾ, ਇੱਕ ਪਾਸੇ ਤਾਂ ਕਹਿੰਦੇ ਰਾਜਾ ਆਇਆ ਮਿਲਣ ਵਾਸਤੇ, ਦੂਜੇ ਦਿਨ ਕਹਿੰਦਾ ਮੈਂ ਦਰਸ਼ਨ ਕਰਨ ਵਾਸਤੇ